ਪੰਜਾਬੀ ਰੇਡੀਓ USA ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ, ਤੁਸੀਂ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1350 AM ਬੇਕਰਸਫੀਲਡ ਅਤੇ 1300 AM ਜਿਹੜਾ ਹੈਗਾ ਆ ਫ੍ਰਿਜ਼ਨੋ ਦੇ ਵਿੱਚ, ਅਤੇ ਨਾਲ ਦੀ ਨਾਲ ਆਈਫੋਨ ਅਤੇ ਐਂਡਰੋਇਡ ਦੇ ਰਾਹੀਂ ਜਿਨ੍ਹਾਂ ਨੇ ਐਪਸ ਡਾਊਨਲੋਡ ਕੀਤੀਆਂ, ਅਤੇ ਟੈਲੀਫੋਨ ਦੇ ਰਾਹੀਂ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੁੰਦਾ ਸਪੈਸ਼ਲ, ਜਿੱਦਾਂ ਟਰੱਕਿੰਗ ਨਾ ਹੁੰਦਾ, ਪਰ ਕੁਝ ਕੁ ਖਬਰਾਂ ਜਿਹੜੀਆਂ ਆਪਾਂ ਸਾਂਝੀਆਂ ਤੁਹਾਡੇ ਨਾਲ ਕਰਦੇ ਹੈਗੇ ਆ, ਜੋ ਕੁਝ USA ਦੇ ਵਿੱਚ ਜਾਂ ਇਹਦੇ ਇਰਦ ਗਿਰਦ ਵਾਪਰ ਰਿਹਾ, ਤਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਚੱਲ ਸਕੇ। ਪਹਿਲੀ ਖਬਰ ਵੱਲ ਆਈਏ। ਜਿਹੜੀ ਰਾਤੀ ਵੋਟਿੰਗ ਹੋਣੀ ਸੀ, ਜਿਹੜੀ ਗਵਰਨਮੈਂਟ ਦੇ ਲਈ ਫੰਡਿੰਗ ਦੇ ਲਈ, ਉਹ ਇੱਕ ਤਰ੍ਹਾਂ ਨਾਲ ਜਿਹੜੀ ਆ ਫੇਲ ਹੋ ਗਈ। ਜਿਹੜੇ ਦੋ ਮੇਨ ਮੁੱਦੇ ਹੈਗੇ ਜਿਨ੍ਹਾਂ ਦੇ ਉੱਤੇ ਜਿਹੜੀ ਆ ਕੋਈ ਸਹਿਮਤੀ ਨਹੀਂ ਹੋ ਸਕੀ, ਕਿਉਂਕਿ ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਆ ਵੀ ਅਗਰ ਆਪਾਂ ਗਵਰਨਮੈਂਟ ਨੂੰ ਚਾਲੂ ਰੱਖਣ ਲਈ ਜਿਹੜੀ ਫੰਡਿੰਗ ਕਰਨੀ ਹੈਗੀ ਆ, ਤਾਂ ਸਾਨੂੰ ਜਿਹੜੇ ਡਾਕਾ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਜਿਹੜਾ ਵਿੱਚ ਇਨਕਲੂਡ ਕਰਨਾ ਪੈਣਾ, ਵੀ ਉਹਨਾਂ ਦਾ ਕੁਛ ਪਰਮਾਨੈਂਟ ਰੈਜ਼ੀਡੈਂਸੀ ਦਾ ਕੁਛ ਨਾ ਕੁਛ ਜਿਹੜਾ ਹੋਣਾ ਚਾਹੀਦਾ ਹੈਗਾ। ਪਰ ਜਿਹੜੇ ਰਿਪਬਲਿਕਨ ਆ ਉਹ ਕਹਿੰਦੇ ਵੀ ਸਾਨੂੰ ਫਰਵਰੀ 8 ਤੱਕ ਸ਼ਾਰਟ ਟਰਮ ਦੇ ਲਈ ਜਿਹੜੀ ਐਕਸਟੈਂਸ਼ਨ ਦਿਓ, ਤਾਂ ਕਿ ਜਿਹੜੀ ਉਹ ਤੋਂ ਬਾਅਦ ਫਿਰ ਆਪਾਂ ਜਿਹੜਾ ਆ ਇਮੀਗ੍ਰੇਸ਼ਨ ਵਾਲਾ ਮੁੱਦਾ ਅਤੇ ਇਸੇ ਤਰ੍ਹਾਂ ਜਿਹੜਾ ਚਿਪ ਪ੍ਰੋਗਰਾਮ ਆ ਬੱਚਿਆਂ ਦਾ ਹੈਲਥ ਇੰਸ਼ੋਰੈਂਸ ਵਾਲਾ, ਉਹਦੇ 'ਤੇ ਆਪਾਂ ਵਰਕਆਊਟ ਕਰੀਏ। ਅਤੇ ਇਹਦੇ 'ਤੇ ਕੋਈ ਐਗਰੀਮੈਂਟ ਨਹੀਂ ਹੋ ਸਕਿਆ। ਰਾਤੀ ਜਿਹੜਾ 12 ਵਜੇ ਤੱਕ ਜਿਹੜਾ ਈਸਟਰਨ ਟਾਈਮ ਦੇ ਹਿਸਾਬ ਨਾਲ ਉਹ ਟਰਾਈ ਕਰਦੇ ਰਹੇ, ਅਤੇ ਜਿਹੜੀ ਗਵਰਨਮੈਂਟ ਆ, ਹੁਣ ਗਵਰਨਮੈਂਟ ਦੇ ਬਹੁਤ ਸਾਰੇ ਆਫਿਸਿਸ ਆ ਉਹ ਸ਼ਟ ਡਾਊਨ ਹੈਗੇ ਆ ਸ਼ਾਰਟ ਟਰਮ ਦੇ ਲਈ, ਅਤੇ 4 ਸਾਲਾਂ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੈਗਾ। ਅਤੇ ਪਿਛਲੇ ਕਈ ਸਾਲਾਂ ਦੇ ਵਿੱਚ ਬਹੁਤ ਵਾਰੀ ਗਵਰਨਮੈਂਟ ਜਿਹੜੀ ਆ ਸ਼ਾਰਟ ਟਰਮ ਦੇ ਲਈ ਸ਼ਟ ਡਾਊਨ ਹੋਈ ਹੈਗੀ ਆ। ਸੋ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਟਰੰਪ ਸੀ ਉਹ ਛੁੱਟੀ ਜਾ ਰਹੇ ਸੀ ਆਪਣੇ ਫਲੋਰੀਡਾ, ਜਿਹੜਾ ਉੱਥੇ ਉਹਨਾਂ ਦਾ ਰਿਹਾਇਸ਼ ਹੈਗੀ ਆ, ਪਰ ਫਿਰ ਉਹਨਾਂ ਨੇ ਇਹ ਵਿੱਚੇ ਕੱਟ ਕਰ ਦਿੱਤਾ। ਕਹਿੰਦੇ ਵੀ ਨਹੀਂ, ਮੈਨੂੰ ਪਹਿਲਾਂ ਇਹ ਟਰਾਈ ਕਰਨੀ ਚਾਹੀਦੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਜਿਹੜੀ ਆ ਕੋਈ ਐਗਰੀਮੈਂਟ 'ਤੇ ਆ ਜਾਈਏ। ਪਰ ਇਹ ਤੋਂ ਬਾਅਦ ਜਦੋਂ ਗਵਰਨਮੈਂਟ ਸ਼ਟਡਾਊਨ ਦਾ ਹੁਣ ਇੱਕ ਤਰ੍ਹਾਂ ਨਾਲ ਮਾਹੌਲ ਬਣੀ ਗਿਆ ਆ, ਅਤੇ ਕੋਈ ਵੀ ਜਿਹੜਾ ਐਗਰੀਮੈਂਟ ਨਹੀਂ ਹੋ ਸਕਿਆ, ਅਤੇ ਦੋਨਾਂ ਪਾਰਟੀਆਂ ਨੇ ਆਪਣੇ ਆਪਣੇ ਜਿਹੜੇ ਤੀਰ ਆ ਉਹ ਚਲਾਉਣੇ ਸ਼ੁਰੂ ਕਰ ਦਿੱਤੇ ਹੈਗੇ ਆ। ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਇਹ ਕਿਹਾ ਵੀ ਦੇਖੋ, ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਉਹ ਬੜਾ ਹੋਰ ਤਰ੍ਹਾਂ ਦਾ ਹੈਗਾ, ਬੜਾ ਸਟ੍ਰਿਕਟ ਹੈਗਾ, ਖਾਸ ਕਰਕੇ ਇਮੀਗ੍ਰੈਂਟਸ ਬਾਰੇ। ਅਤੇ ਅਸੀਂ ਜਿਹੜਾ ਆ ਡਾਕਾ ਵਾਲੇ ਜਿਹੜੇ ਪ੍ਰੋਗਰਾਮ ਵਾਲੇ ਬੱਚੇ ਹੈਗੇ ਆ, ਜਿਹੜਾ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦਾ ਸੀਗਾ ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲ ਪ੍ਰੋਗਰਾਮ, ਉਹਨੂੰ ਅਸੀਂ ਜਿਹੜਾ ਆ ਪਰਮਾਨੈਂਟ ਕਰਨਾ ਹੈਗਾ। ਪਰ ਉਹਦੇ ਬਾਰੇ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਆ ਆਪਣੀ ਪੋਜੀਸ਼ਨ ਜਿਹੜੀ ਆ ਉਹ ਚੇਂਜ ਕਰਦੇ ਰਹੇ ਹੈਗੇ ਆ। ਪਰ ਦੂਸਰੇ ਪਾਸੇ ਜਿਹੜੇ ਰਿਪਬਲਿਕਨ ਆ ਉਹਨਾਂ ਨੇ, ਜਿਹੜੇ ਪੌਲ ਰਾਇਨ ਹੈਗੇ ਆ, ਉਹਨਾਂ ਨੇ ਹੁਣ ਸਟੇਟਮੈਂਟ ਦੇ ਦਿੱਤੀ ਆ। ਕਹਿੰਦੇ ਵੀ ਦੇਖੋ, ਜਿਹੜੇ ਡੈਮੋਕ੍ਰੇਟਸ ਆ ਇਹ ਸਾਡੀ ਮਿਲਟਰੀ ਨੂੰ ਹੋਸਟੇਜ ਬਣਾ ਰਹੇ ਹੈਗੇ ਆ, ਅਤੇ ਡਿਸਪਾਈਟ ਟੂ ਹੈਵ ਅਨਚੈਕਡ ਇਲੀਗਲ ਇਮੀਗ੍ਰੇਸ਼ਨ। ਵੀ ਬਹੁਤ ਸਾਰੀਆਂ ਜਿਹੜੀਆਂ ਏਜੰਸੀਆਂ, ਖਾਸ ਕਰਕੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਕਸਟਮ ਬਾਰਡਰਸ ਵਾਲੇ ਹੈਗੇ ਆ, ਹੁਣ ਉਹ ਫਿਰ ਜੇ ਫੰਡਿੰਗ ਨਹੀਂ ਹੋਊਗੀ ਤਾਂ ਉਹ ਕਿਸ ਤਰ੍ਹਾਂ ਜਿਹੜੇ ਆ ਕੰਮ ਕਰਨਗੇ। ਅਤੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਹੜੀ ਆ ਲੇਟੈਸਟ ਟਵੀਟ ਛੱਡੀ ਹੈਗੀ ਆ, ਅਤੇ ਉਹਨਾਂ ਨੇ ਵੀ ਇਹ ਕਿਹਾ ਹੈਗਾ, Democrats are holding our military hostage over their desire to have unchecked illegal immigration. President Trump tweeted Saturday morning, "Can't let them happen." He added, "America first." So ਜਿਸ ਤਰ੍ਹਾਂ ਹਮੇਸ਼ਾ ਹੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਹੁੰਦੇ ਆ ਵੀ ਅਮਰੀਕਾ ਫਸਟ, ਕਹਿੰਦੇ ਪਈ ਇਲੀਗਲ ਇਮੀਗ੍ਰੇਸ਼ਨ ਦਾ ਮੁੱਦਾ ਜਿਹੜੇ ਡੈਮੋਕ੍ਰੇਟ ਆ ਉਹ ਲਿਆ ਰਹੇ ਆ, ਜਦ ਕਿ ਜਿਹੜੀ ਸਾਡਾ ਆਪਣੇ ਮੁਲਕ ਦਾ ਜਿਹੜਾ ਮੇਨ ਮੁੱਦਾ ਹੈਗਾ ਆ ਉਹਨੂੰ ਮੋਹਰੇ ਨਹੀਂ ਕਰ ਰਿਹਾ ਹੈਗੇ, ਖਾਸ ਕਰਕੇ ਜਿਹੜਾ ਮਿਲਟਰੀ ਵਾਲਾ ਹੈਗਾ। ਪਰ ਅੱਜ ਸਵੇਰੇ ਫਿਰ ਜਿਹੜੀ ਆ ਕਾਂਗਰਸ ਅਤੇ ਸੈਨੇਟ ਜਿਹੜਾ ਫਿਰ ਉਹ ਪੂਰਾ ਨੈਗੋਸ਼ੀਏਸ਼ਨ ਵਾਲਾ ਕੰਮ ਚੱਲ ਰਿਹਾ ਹੈਗਾ ਆ। ਹੋਪਫੁਲੀ ਕੁਛ ਨਾ ਕੁਛ ਜਿਹੜਾ ਆ ਇਹਦੇ ਵਿੱਚ ਨਿਕਲ ਆਏਗਾ, ਅਤੇ ਪਰ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜੀਆਂ ਦੋਨੋਂ ਪਾਰਟੀਆਂ ਲੱਗੀਆਂ ਹੋਈਆਂ ਹੈਗੀਆਂ ਆ। ਅਤੇ ਅਗਲੀ ਖਬਰ ਵੱਲ ਆਈਏ। ਜਿਹੜਾ ਵਿਮਨ ਮਾਰਚ ਹੋਣਾ ਆ 2018 ਦੇ ਵਿੱਚ,
ਅਤੇ ਉਹਦੀਆਂ ਵੀ ਪੂਰੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਹੈਗੀਆਂ। ਪਿਛਲੇ ਸਮੇਂ ਦੇ ਵਿੱਚ ਵੀ ਜਿਹੜਾ ਇਹ ਮਾਰਚ ਹੋਇਆ ਸੀਗਾ, ਅਤੇ ਇਹਦੇ ਵਿੱਚੋਂ ਜਿਹੜੀ ਮੀ ਟੂ ਮੂਵਮੈਂਟ ਆ ਉਹ ਜਿਹੜੀ ਇਵੋਲਵ ਹੋਈ ਸੀ। ਅਤੇ ਦੂਜਾ ਜਿਹੜਾ ਵੱਡਾ ਮਾਰਚ ਆ ਇਹ ਜਿਹੜਾ ਅਨਾਊਂਸ ਕੀਤਾ ਗਿਆ ਹੈਗਾ ਆ ਸੈਨ ਡੀਗੋ ਐਂਡ ਨਾਰਥ ਕਾਉਂਟੀ ਦੇ ਵਿੱਚ। ਸੋ ਬਹੁਤ ਹੀ ਕਹਿੰਦੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਔਰਤਾਂ ਆ ਉਹ ਇਸ ਮਾਰਚ ਦੇ ਵਿੱਚ ਜਿਹੜਾ ਆ ਹਿੱਸਾ ਲੈਣ ਜਾ ਰਹੀਆਂ ਹੈਗੀਆਂ। ਇਹਨੂੰ ਜਿੱਦਾਂ ਵਿਮਨਸ ਮਾਰਚ ਸੈਨ ਡੀਗੋ ਹੀਅਰ ਆਵਰ ਵੋਟ, ਅਤੇ ਇਹ 1.29 ਮੀਲ ਦਾ ਜਿਹੜਾ ਮਾਰਚ ਹੋਊਗਾ। ਇਹ 10 ਵਜੇ ਜਿਹੜਾ ਸਟਾਰਟ ਹੋਣਾ ਹੈਗਾ ਆ ਵਾਟਰਫੋਰਡ ਪਾਰਕ ਦੇ ਵਿੱਚ, ਅਤੇ ਜਦੋਂ ਖ਼ਤਮ ਹੋਣਾ ਹੈਗਾ ਹੈ 1 ਵਜੇ ਹੋਣਾ ਹੈਗਾ ਆ। ਅਤੇ ਪਿਛਲੇ ਸਾਲ ਜਿਹੜੀ ਆ ਇਹਦੀ ਜਿਹੜੀ ਆ ਸ਼ੁਰੂਆਤ ਹੋਈ ਸੀਗੀ। ਅਤੇ ਜਿਹੜਾ ਚਾਈਨਾ ਆ ਉਹ ਕਹਿੰਦੇ ਆ ਵੀ ਜਿਹੜਾ US ਦਾ ਵਾਰਸ਼ਿਪ ਆ ਇਸ ਨੇ ਜਿਹੜੀ ਸਾਡੀ ਸੋਵਰਨਟੀ ਆ ਉਹਨੂੰ ਵਾਇਲੇਟ ਕੀਤਾ ਹੈਗਾ ਨੀਅਰ ਸਕਾਰਬੋਰੋ ਦੇ ਵਿੱਚ, ਕਿਉਂਕਿ USA ਦਾ ਇੱਕ ਜਿਹੜਾ ਵਾਰਸ਼ਿਪ ਆ ਉਹ ਜਿਹੜਾ ਚਾਈਨਾ ਦੇ ਪਾਣੀਆਂ ਦੇ ਵਿੱਚ ਚਲੇ ਗਿਆ ਸੀ। ਅਤੇ ਜੇ ਅਗਲੀ ਖਬਰ ਵੱਲ ਜਾਈਏ ਜਿਹੜੀ ਟਰਕੀ ਵੱਲੋਂ ਸੀਰੀਆ ਵੱਲੋਂ ਆ ਰਹੀ ਆ, ਅਤੇ ਉਹ ਕਹਿੰਦੇ ਵੀ ਜਿਹੜੇ ਟਰਕੀ ਦੇ ਵਾਰਪਲੇਨ ਆ ਉਹਨਾਂ ਨੇ ਅਫਰੀਕਨ ਜਿਹੜੀ ਹੈਗੀ ਆ ਉੱਧਰ ਜਿਹੜਾ ਲਾਂਚ ਕੀਤਾ ਹੈਗਾ ਸਟ੍ਰਾਈਕ ਕਰਨਾ ਟਰਕੀ ਵਾਲਿਆਂ ਨੇ। ਅਤੇ ਟਰਕੀ ਦਾ ਵੀ ਜਿਹੜਾ ਪਿਛਲੇ ਕੁਝ ਕੁ ਦਿਨਾਂ ਤੋਂ ਮਾਹੌਲ ਕਾਫੀ ਖ਼ਰਾਬ ਚੱਲ ਰਿਹਾ। ਉਹਦਾ ਰੀਜ਼ਨ ਇਹ ਆ ਵੀ ਜਿਹੜੀ ਨਵੀਂ ਫੋਰਸ ਬਾਰੇ ਡਿਸਕਸ਼ਨ ਕੀਤੀ ਗਈ ਸੀ ਖਾਸ ਕਰਕੇ USA ਵੱਲੋਂ ਸੀਰੀਆ ਦੇ ਵਿੱਚ, ਅਤੇ ਟਰਕੀ ਨੇ ਉਹ ਜਿਹੜੀ ਪਸੰਦ ਨਹੀਂ ਕੀਤੀ ਸੀ। ਅਤੇ ਹੁਣ ਟਰਕੀ ਦੇ ਜਿਹੜੇ ਵਾਰ ਪਲੇਨ ਹੈਗੇ ਆ ਉਹ ਕੁਰਦਿਸ ਜਿਹੜੀਆਂ ਪੋਜੀਸ਼ਨਾਂ ਹੈਗੀਆਂ ਆ ਉਹਨਾਂ ਦੇ ਵਿੱਚ ਨਾਰਦਰਨ ਸੀਰੀਆ ਦੇ ਵਿੱਚ ਉੱਥੇ ਜਿਹੜਾ ਆ ਅਟੈਕ ਕਰ ਰਹੇ ਹੈਗੇ ਆ। ਅਤੇ ਕੁਰਦ ਜਿਹੜੇ ਲੋਕ ਆ ਵਿਚਾਰਾ ਉਹਨਾਂ ਦੇ ਨਾਲ ਬਹੁਤ ਧੱਕਾ ਹੋ ਰਿਹਾ ਕਾਫੀ ਸਾਲਾਂ ਤੋਂ। ਜਦੋਂ USA ਦੀ ਅਤੇ ਇਰਾਕ ਦੀ ਜਿਹੜੀ ਲੜਾਈ ਹੋਈ ਸੀ ਉਹਦੇ ਵਿੱਚ ਕੁਰਦ ਜਿਹੜੇ ਲੋਕ ਸੀ ਕੁਰਦਿਸ਼ ਫਾਈਟਰ ਸੀ, ਖਾਸ ਕਰਕੇ ਉੱਥੇ ਦੀਆਂ ਲੇਡੀਜ਼ ਬਹੁਤ ਸਾਰੀਆਂ ਸੀਗੀਆਂ ਜਿਨ੍ਹਾਂ ਨੇ ਇਸ ਲੜਾਈ 'ਚ ਹਿੱਸਾ ਲਿਆ ਸੀ ਅਤੇ USA ਦਾ ਸਾਥ ਦਿੱਤਾ ਸੀ। ਅਤੇ ਉਹ ਤੋਂ ਬਾਅਦ ਇੱਕ ਤਰ੍ਹਾਂ ਨਾਲ USA ਵੱਲੋਂ ਉਹਨਾਂ ਨਾਲ ਵਾਅਦਾ ਵੀ ਕੀਤਾ ਗਿਆ ਸੀ ਵੀ ਜਦੋਂ ਤੁਹਾਡਾ ਰੈਫਰੈਂਡਮ ਹੋਊਗਾ ਅਸੀਂ ਸਾਥ ਦੇਵਾਂਗੇ, ਪਰ ਅਨਫੋਰਚੂਨੇਟਲੀ ਉਹ ਕੁਰਦਿਸਤਾਨ ਵਾਲਿਆਂ ਦਾ ਜਿਹੜਾ ਰੈਫਰੈਂਡਮ ਵੀ ਹੋਇਆ 90% ਤੋਂ ਵੱਧ ਲੋਕਾਂ ਨੇ ਇਹ ਵੀ ਕਿਹਾ ਵੀ ਸਾਡਾ ਜਿਹੜਾ ਅਲੱਗ ਮੁਲਕ ਬਣਨਾ ਚਾਹੀਦਾ ਹੈਗਾ। ਪਰ ਇਨ ਦਾ ਐਂਡ ਕੀ ਹੋਇਆ ਵੀ ਜਿਹੜਾ USA ਆ ਉਹਨਾਂ ਨੇ ਵੀ ਉਸ ਨੂੰ ਬੈਕ ਨਹੀਂ ਕੀਤਾ ਹੈਗਾ, ਅਤੇ ਉਹ ਹਜੇ ਵੀ ਜਿਹੜੇ ਫਾਈਟ ਕਰ ਰਹੇ ਆ, ਅਤੇ ਟਰਕੀ ਵਾਲੇ ਜਿਹੜੇ ਆ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਅਟੈਕ ਕਰ ਰਹੇ ਹੈਗੇ ਆ। ਅਤੇ ਜੇ ਅਗਲੀ ਖਬਰ ਵੱਲ ਜਾਈਏ ਕਹਿੰਦੇ ਪਈ ਜਿਹੜੀਆਂ 22 ਨਾਰਥ ਕੋਰੀਅਨ ਹੈਡ ਟੂ ਵਿੰਟਰ ਓਲੰਪਿਕਸ, ਜਿਹੜੇ ਨਾਰਥ ਕੋਰੀਆ ਦੇ ਬਹੁਤ ਸਾਰੇ ਲੋਕ ਜਿਹੜੇ ਪਲੇਅਰਸ ਆ ਉਹ ਵਿੰਟਰ ਓਲੰਪਿਕ ਦੇ ਵਿੱਚ ਜਾ ਰਹੇ ਆ, ਪਰ ਲੱਗਦਾ ਨਹੀਂ ਵੀ ਕਹਿੰਦੇ ਕਿਸੇ ਤਰ੍ਹਾਂ ਦਾ ਜਿਹੜਾ ਉਹ ਮੈਡਲ ਜਿੱਤਣ। ਪਰ ਚਲੋ ਇੰਨਾ ਹੀ ਬਹੁਤ ਆ ਵੀ ਜਿਹੜੇ ਨਾਰਥ ਅਤੇ ਸਾਊਥ ਕੋਰੀਆ ਆ ਦੋਨੋਂ ਹੀ ਜਿਹੜੇ ਰਲ ਕੇ ਜਿਹੜੀ ਇੱਕੋ ਹੀ ਫਲੈਗ ਦੇ ਅੰਡਰ ਜਿਹੜਾ ਖੇਲਣ ਜਾ ਰਹੇ ਆ ਵਿੰਟਰ ਓਲੰਪਿਕਸ ਦੇ ਵਿੱਚ। ਘੱਟੋ ਘੱਟ ਜਿਹੜਾ ਇੱਕ ਤਰ੍ਹਾਂ ਨਾਲ ਨਿਊਕਲੀਅਰ ਵਾਰ ਦਾ ਜਿਹੜਾ ਥ੍ਰੈਟ ਚੱਲ ਰਿਹਾ ਸੀ ਪੂਰੇ ਦੁਨੀਆ ਦੇ ਵਿੱਚ ਉਹਦੇ ਦੇ ਤਾਂ ਥੋੜ੍ਹੀ ਜਿਹੀ ਠੱਲ ਪਈ ਹੈਗੀ ਆ। ਸੋ ਇਹਦੇ ਲਈ ਜਿਹੜੇ ਆ ਓਲੰਪਿਕਸ ਆ ਜਿਹੜਾ ਉਹਨਾਂ ਦਾ ਐਕਚੁਅਲੀ ਜਿਹੜਾ ਰੀਅਲ ਰੋਲ ਮਾਡਲ ਹੈਗਾ, ਰੀਅਲ ਜਿਹੜਾ ਉਹਨਾਂ ਦਾ ਮੇਨ ਏਮ ਹੈਗਾ ਉਹ ਉਹਨਾਂ ਨੇ ਜਿਹੜਾ ਆ ਅਚੀਵ ਕੀਤਾ ਹੈਗਾ। ਅਤੇ ਥਾਈਲੈਂਡ ਦੇ ਵਿੱਚ ਇੱਕ ਜਿਹੜਾ ਐਨੀਮਲ ਟ੍ਰੈਫਿਕਿੰਗ ਕਿੰਗ ਪਿਨ ਆ, ਜਿਹੜਾ ਕਿ ਜਿਹੜੇ ਐਨੀਮਲਸ ਹੈਗੇ ਆ ਖਾਸ ਕਰਕੇ ਜਿਹੜੇ ਵਾਈਲਡ ਐਨੀਮਲਸ ਜਿਨ੍ਹਾਂ ਨੂੰ ਡਿਕਲੇਅਰ ਕੀਤਾ ਗਿਆ ਵੀ ਇਹਨਾਂ ਨੂੰ ਮਾਰ ਨਹੀਂ ਸਕਦੇ, ਉਹ ਜਿਹੜੇ ਐਨੀਮਲਸ ਆ ਉਹਨਾਂ ਨੂੰ ਫੜ ਕੇ ਜਿਹੜਾ ਆ ਬਾਹਰਲੇ ਮੁਲਕਾਂ ਦੇ ਵਿੱਚ ਭੇਜਦਾ ਸੀ, ਜਿਸ ਨੂੰ ਕਿ ਥਾਈਲੈਂਡ ਦੀ ਗਵਰਨਮੈਂਟ ਨੇ ਫੜਿਆ ਹੈਗਾ ਆ। ਅਗਲੀ ਖਬਰ ਵੱਲ ਜਾਈਏ ਅਤੇ ਜਿਹੜੇ USA ਦੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਹੈਗੇ ਆ ਉਹ ਈਵਨ ਦੋ USA ਦੇ ਵਿੱਚ ਗਵਰਨਮੈਂਟ ਸ਼ਟਡਾਊਨ ਦਾ ਮਾਹੌਲ ਚੱਲ ਰਿਹਾ ਹੈਗਾ ਆ, ਪਰ ਸਟਿਲ ਉਹ ਯਰੂਸ਼ਲਮ ਅਤੇ ਆਈਸਿਸ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਹੈਗੇ ਆ ਈਜਿਪਟ ਦੇ ਵਿੱਚ।
ਤੇ ਦੇਖੋ ਹੁਣ ਕੀ ਗੱਲਬਾਤ ਹੁੰਦੀ ਹੈਗੀ ਆ, ਪਰ ਮਿਡਲ ਈਸਟ ਦੇ ਵਿੱਚ ਜਿਹੜਾ ਮਾਹੌਲ ਆ ਉਹ ਕਾਫੀ ਗਰਮਾਇਆ ਹੋਇਆ ਆ ਜਦ ਤੋਂ USA ਨੇ ਜਿਹੜੀ ਆ ਇਹ ਕਹਿ ਦਿੱਤਾ ਵੀ ਜਿਹੜੀ ਇਜ਼ਰਾਈਲ ਦੀ ਰਾਜਧਾਨੀ ਆ ਉਹ ਯਰੂਸ਼ਲਮ ਹੋਊਗੀ। ਤੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਪਿਛਲੇ ਸਮੇਂ ਤੋਂ ਕਾਫੀ ਫੰਡਿੰਗ ਵੀ ਜਿਹੜੀ ਕੱਟੀ ਹੈਗੀ ਆ, ਖਾਸ ਕਰਕੇ ਪਾਕਿਸਤਾਨ ਦੀ ਕਿੰਨੇ ਮਿਲੀਅਨ ਡਾਲਰ, ਤੇ ਉਹ ਤੋਂ ਬਾਅਦ ਫਿਰ ਉਹਨਾਂ ਨੇ ਪਾਲਸਤੀਨੀਆਂ ਦੀ ਵੀ ਫੰਡਿੰਗ ਕੱਟੀ ਆ, ਤੇ ਨਾਲ ਦੀ ਨਾਲ ਇਹ ਵੀ ਕਿਹਾ ਹੈਗਾ ਵੀ ਯੂਨਾਈਟਿਡ ਨੇਸ਼ਨ ਦੀ ਵੀ ਅਸੀਂ ਜਿਹੜੀ ਫੰਡਿੰਗ ਕੱਟਾਂਗੇ, ਕਿਉਂਕਿ ਜਿਹੜਾ ਆ ਇਹ ਬਹੁਤ ਮਿਸਯੂਜ਼ ਫੰਡ ਹੋ ਰਿਹਾ ਹੈਗਾ ਆ। ਅਗਲੀ ਖਬਰ ਵੱਲ ਆਈਏ। ਪਿਛਲੇ ਕੁਝ ਮਹੀਨੇ ਪਹਿਲਾਂ ਜਿਹੜਾ ਇੱਕ ਲਾਸ ਵੈਗਸ ਦੇ ਵਿੱਚ ਜਿਹੜਾ ਇੱਕ ਸਦਾਈ ਬੰਦਾ ਸੀ, ਜਿਸ ਨੇ ਇੱਕ ਜਿਹੜਾ ਕੰਸਰਟ ਚੱਲ ਰਿਹਾ ਸੀ ਉਹਦੇ ਵਿੱਚ ਇੱਕ ਉੱਪਰੋਂ ਹੋਟਲ ਜਿਹੜਾ ਰੈਂਟ 'ਤੇ ਲਿਆ ਸੀ ਉਹਦੇ ਤੋਂ ਗੋਲੀਆਂ ਮਾਰ ਕੇ 54 ਦੇ ਕਰੀਬ ਲੋਕਾਂ ਨੂੰ ਮਾਰ ਦਿੱਤਾ ਸੀ। ਤੇ ਉਹਦੇ ਬਾਰੇ ਖਬਰ ਆਈ ਆ ਵੀ ਉਸ ਨੇ 1 ਸਾਲ ਦੇ ਵਿੱਚ 55 ਗੰਨਾਂ ਖਰੀਦੀਆਂ। ਸੋ ਹਿਸਾਬ ਲਾ ਲਓ ਵੀ 55 ਗੰਨਾਂ ਖਰੀਦਣਾ 1 ਸਾਲ ਦੇ ਵਿੱਚ। ਤੇ ਜਿਹੜੀਆਂ ਸਾਡੀਆਂ ਏਜੰਸੀਜ਼ ਹੈਗੀਆਂ ਆ ਜਾਂ AVC ਆ ਜਾਂ ਜਿਹੜੀਆਂ FBI ਆ, ਉਹਨਾਂ ਨੂੰ ਪਤਾ ਕਾਹਦੇ ਨਹੀਂ ਲੱਗਿਆ ਵੀ ਬੰਦਾ ਇੰਨੀਆਂ ਗੰਨਾਂ ਕਾਹਦੇ, ਕੋਈ ਲੜਾਈ ਥੋੜ੍ਹਾ ਲੱਗੀ ਵਾ। ਤੇ ਉਹ ਵੀ ਗੰਨਾਂ ਹੁਣ ਇਸ ਤਰ੍ਹਾਂ ਦੀਆਂ ਕੋਈ 13 AR ਰਾਈਫਲਸ, AK-47s, ਜਿੱਦਾਂ ਬਹੁਤ ਹੀ ਜਿਹੜੀਆਂ ਡੇਂਜਰਸ ਗਨਸ ਆ ਉਹਨੇ ਖਰੀਦੀਆਂ ਹੈਗੀਆਂ। 55 ਗੰਨਾਂ ਖਰੀਦੀਆਂ 1 ਸਾਲ ਦੇ ਵਿੱਚ। ਤੇ ਜਿਹੜੀ ਕੋਈ ਵੀ ਗਵਰਨਮੈਂਟ ਏਜੰਸੀ ਆ ਉਹਨਾਂ ਨੂੰ ਜਰਾ ਵੀ ਸ਼ੱਕ ਨਹੀਂ ਪਿਆ ਵੀ ਦੇਖੋ ਜੀ ਇਹ ਕੀ ਕਰ ਰਿਹਾ ਹੈਗਾ। ਤੇ ਐਮਾਜ਼ੋਨ ਦਾ ਕਹਿੰਦੇ ਜਿਹੜੇ ਨਵੇਂ ਹੈੱਡਕੁਆਟਰ ਆ, ਕਹਿੰਦੇ ਵੀ ਹੁਣ ਪਤਾ ਨਹੀਂ ਕਿੱਥੇ ਜਾਣੇ ਆ, ਪਰ ਇਹ ਵੀ ਕਹਿੰਦੇ ਹੋ ਸਕਦਾ ਆ ਵੀ ਉਹ ਜਿੱਥੇ ਵੀ ਜਾਣ ਤੇ ਪ੍ਰੈਜ਼ੀਡੈਂਸ਼ੀਅਲ ਵੋਟ ਜਿਹੜੀ ਆ ਉਹਦੀ ਉਹ ਸਵਿੰਗ ਸਟੇਟ 'ਚ ਹੋਊਗੇ। ਹੈੱਡਕੁਆਟਰ ਕੈਨ ਫਲਿਪ ਦਾ ਪ੍ਰੈਜ਼ੀਡੈਂਸ਼ੀਅਲ ਵੋਟ ਇਨ ਸਵਿੰਗ ਸਟੇਟ। ਸੋ ਆਪਾਂ ਕੱਲ੍ਹ ਵੀ ਦੱਸਿਆ ਸੀ ਵੀ ਜਿਹੜੇ ਐਮਾਜ਼ੋਨ ਆ, ਪਹਿਲਾਂ ਤਾਂ 100 ਤੋਂ ਵੱਧ ਉਹਨਾਂ ਦੇ ਕੋਲ ਐਪਲੀਕੇਸ਼ਨਾਂ ਆਈਆਂ ਸੀਆਂ, ਹੁਣ ਘੱਟ ਕੇ ਜਿਹੜੀਆਂ ਆ ਉਹ 20 ਤੇ ਆ ਗਿਆ। 20 ਦੇ ਵਿੱਚੋਂ ਵੀ ਇੱਕ ਜਿੱਦਾਂ ਵੈਸਟ ਕੋਸਟ 'ਚ ਇੱਕੋ ਹੀ LA ਸੀ ਤੇ ਬਾਕੀ ਸਾਰੀਆਂ ਈਸਟ ਕੋਸਟ ਸੀਗੀਆਂ। ਤੇ ਕੈਨੇਡਾ ਤੋਂ ਟੋਰਾਂਟੋ ਸੀ, ਪਰ ਕੱਲ੍ਹ ਮੈਂ ਨਿਊਜ਼ ਪੜ੍ਹ ਰਿਹਾ ਸੀ, ਉਹ ਕਹਿੰਦੇ ਵੀ ਨਹੀਂ ਹੁਣ ਅਸੀਂ ਟੋਰਾਂਟੋ ਮਿਨੀ ਜਿੱਦਾਂ ਰੱਖਣਾ, ਤੇ ਹੁਣ ਥੋੜ੍ਹੀਆਂ ਸਟੇਟਾਂ ਰਹਿ ਗਈਆਂ। ਸੋ ਦੇਖੋ ਹੁਣ ਕਿਹੜੀ ਸਟੇਟ ਦੇ ਵਿੱਚ ਐਮਾਜ਼ੋਨ ਵਾਲੇ ਆ ਆਪਣਾ ਜਿਹੜਾ ਸੈਕੰਡ ਵੱਡਾ ਹੈੱਡਕੁਆਟਰ ਹੈਗਾ ਆ ਉਹ ਖੋਲ੍ਹਣ ਜਾ ਰਹੇ ਹੈਗੇ ਆ। ਤੇ ਜੇ ਆਪਾਂ ਅਗਲੀ ਆਪਣੇ ਕਮਿਊਨਿਟੀ ਦੇ ਨਾਲ ਰਿਲੇਟਡ ਖਬਰ ਵੱਲ ਆਈਏ, ਤੇ 21 ਤਰੀਕ ਨੂੰ ਜਿਹੜਾ ਐਲ ਸਵਰੰਟੇ ਗੁਰੂ ਘਰ ਆ ਉਹਦੇ ਵਿੱਚ ਰਾਈਟ ਫੋਰਮ ਇੱਕ ਤਰ੍ਹਾਂ ਨਾਲ ਇਕੱਠ ਹੋ ਰਿਹਾ ਹੈਗਾ, ਜਿਹਦੇ ਵਿੱਚ ਨੋ ਯੂਅਰ ਰਾਈਟਸ ਬਾਰੇ ਡਿਸਕਸ਼ਨ ਹੋਊਗੀ। ਇਹ 12:30 ਵਜੇ ਬਾਅਦ ਦੁਪਹਿਰ ਹੋਊਗਾ ਸਿੱਖ ਸੈਂਟਰ ਆਫ ਸੈਨ ਫਰਾਂਸਿਸਕੋ ਬੇ ਏਰੀਆ, ਜਿਹੜਾ ਕਿ 3550 ਹਿਲ ਕ੍ਰੈਸਟ ਰੋਡ ਐਲ ਸਵਰੰਟੇ ਦੇ ਵਿੱਚ ਹੈਗਾ ਆ। ਮੋਸਟਲੀ ਜਿਹੜਾ ਇਹ ਫੋਰਮ ਆ ਕਹਿੰਦੇ ਵੀ ਹੋਸਟ ਕੀਤਾ ਗਿਆ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਵੱਲੋਂ। ਤੇ ਇਹਦੇ ਵਿੱਚ ਜਿਹੜੇ ਸਿੱਖ ਅਮਰੀਕਨ ਤੇ ਖਾਸ ਕਰਕੇ ਜਿਹੜੀ ਪੰਜਾਬੀ ਕਮਿਊਨਿਟੀ ਆ ਉਹਦੇ ਬਾਰੇ ਜਿਹੜੇ ਡਿਸਕਸ਼ਨ ਹੋਊਗੀ ਵੀ ਕਿਸ ਤਰ੍ਹਾਂ ਜਿਹੜੀਆਂ ਕਈ ਹੇਟ ਕ੍ਰਾਈਮ ਹੋ ਰਿਹਾ ਹੈਗਾ ਆ, ਜਾਂ ਹੋਰ ਕਿਸ ਤਰ੍ਹਾਂ ਨਾਲ ਵੀ ਜਿਹੜੀਆਂ ਸਿੱਖਾਂ ਨਾਲ ਰਿਲੇਟਡ ਨਿਊਜ਼ ਹੁੰਦੀ ਆ ਜਾਂ ਕੋਈ ਇਨਸੀਡੈਂਟ ਆ, ਉਹਨੂੰ ਕਿਸ ਤਰ੍ਹਾਂ ਜਿਹੜੀਆਂ ਇੱਥੇ ਦੀਆਂ ਏਜੰਸੀਆਂ ਆ ਉਹਨਾਂ ਦੇ ਨਾਲ ਡਿਸਕਸ ਕੀਤਾ ਜਾਵੇ ਤੇ ਤੁਹਾਡੇ ਰਾਈਟਸ ਕੀ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀਆਂ ਏਜੰਸੀਜ਼ ਉੱਥੇ ਆਉਣਗੀਆਂ ਉਹ FBI ਹੋਊਗੀ, ਵੈਸਟ ਕੰਟਰਾ ਕੋਸਟਾ ਸਕੂਲ ਡਿਸਟ੍ਰਿਕਟ ਹੋਊਗਾ, ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਕਈ ਵਾਰੀ ਡਿਸਕ੍ਰਿਮੀਨੇਸ਼ਨ ਹੁੰਦੀ ਆ ਜਾਂ ਬੱਚਿਆਂ ਦੇ ਨਾਲ ਛੇੜਖਾਨੀ ਹੁੰਦੀ ਆ। ਸੋ ਸਕੂਲ ਦੇ ਆਫੀਸ਼ੀਅਲ ਵੀ ਆ ਰਹੇ ਆ, TSA ਦੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਬੰਦੇ ਵੀ ਆ ਰਹੇ ਆ। ਜਦੋਂ ਤੁਸੀਂ ਏਅਰਪੋਰਟ 'ਤੇ ਜਾਂਦੇ ਆ ਕਈ ਵਾਰੀ ਇਸ਼ੂ ਬਣਦਾ ਹੈਗਾ, ਚਾਹੇ ਉਹ ਕਿਰਪਾਨ ਦਾ ਹੋਵੇ ਚਾਹੇ ਉਹ ਤੁਹਾਡੀ ਦਸਤਾਰ ਦਾ ਹੋਵੇ। ਸੋ ਕਈ ਵਾਰੀ ਆਪਾਂ ਧਿਆਨ ਨਹੀਂ ਕਰਦੇ, ਦਸਤਾਰ ਦੇ ਵਿੱਚ ਜਿਹੜੀ ਪਿੰਨ ਵਗੈਰਾ ਲਾਈ ਹੁੰਦੀ ਆ ਤੇ ਫਿਰ ਉਹ ਜਿਹੜਾ ਮੈਟਲ ਡਿਟੈਕਟਰ ਉਹ ਬੋਲ ਪੈਂਦਾ ਤੇ ਫਿਰ ਉਹ ਸ਼ੱਕ ਕਰਦੇ ਹੈਗੇ ਆ। ਇਸੇ ਤਰ੍ਹਾਂ ਜਿਹੜੀ ਫੈਡਰਲ ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਕਮਿਸ਼ਨ ਵੱਲੋਂ ਵੀ ਹੋਊਗਾ। ਕਈ ਵਾਰੀ ਹੋ ਸਕਦਾ ਵੀ ਤੁਹਾਡਾ ਚਿਹਰੇ ਕਰਕੇ ਤੁਹਾਨੂੰ ਜੋਬ ਨਹੀਂ ਦੇ ਰਿਹਾ ਤੇ ਤੁਹਾਨੂੰ ਲੱਗਦਾ ਵੀ ਨਹੀਂ ਅਸੀਂ ਕੁਆਲੀਫਾਈਡ ਸੀ। ਸੋ ਇਸੇ ਤਰ੍ਹਾਂ ਡਿਪਾਰਟਮੈਂਟ ਆਫ ਜਸਟਿਸ ਕਮਿਊਨਿਟੀ ਰਿਲੇਸ਼ਨ ਸਰਵਿਸ ਵੱਲੋਂ। ਸੋ ਇੰਨੀਆਂ ਸਾਰੀਆਂ ਏਜੰਸੀਆਂ ਜਿਹੜੀਆਂ ਆ ਇਹ 21 ਜਨਵਰੀ ਨੂੰ
ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਐਲ ਸਬਰੰਟੇ ਗੁਰੂ ਘਰ ਦੇ ਵਿੱਚ ਆ ਰਹੀਆਂ ਅਤੇ ਉੱਥੇ ਜਿਹੜੇ ਆਮ ਲੋਕਾਂ ਦੇ ਨਾਲ ਵੀ ਉਹ ਜਿਹੜੀ ਆ ਗੱਲਬਾਤ ਕਰਨਗੇ। ਸੋ ਆਪਾਂ ਵੀ ਪੰਜਾਬੀ ਰੇਡੀਓ USA ਵੱਲੋਂ ਸਾਰੇ ਜਿੰਨੇ ਵੀ ਸਾਡੇ ਸਰੋਤੇ ਆਲ ਓਵਰ USA ਸੁਣਦੇ ਆ, ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਜਿਹੜੇ ਲੋਕਲ ਤੁਹਾਡੀਆਂ ਏਜੰਸੀਜ਼ ਹੈਗੀਆਂ ਉਹਨਾਂ ਨੂੰ ਜ਼ਰੂਰ ਬੁਲਾਇਆ ਕਰੋ, ਤਾਂ ਕਿ ਉਹਨਾਂ ਨੂੰ ਇੱਕ ਤਾਂ ਆਪਣੇ ਜਿਹੜਾ ਹੈਗਾ ਧਰਮ ਬਾਰੇ ਪਤਾ ਚੱਲੇ, ਇੱਕ ਆਪਣੇ ਜਿਹੜੇ ਇਸ਼ੂਜ਼ ਹੈਗੇ ਆ ਬੱਚਿਆਂ ਦੇ ਇਸ਼ੂ ਆ, ਸਾਡੇ ਆ, ਉਹਦੇ ਬਾਰੇ ਪਤਾ ਚੱਲੇ, ਤਾਂ ਕਿ ਕਿਸੇ ਦੇ ਨਾਲ ਕੋਈ ਧੱਕਾ ਨਾ ਹੋਵੇ। ਸੋ ਸਭ ਤੋਂ ਵੱਧ ਜਿੰਨੀ ਵੀ ਤੁਹਾਡੀ ਪਾਰਟੀਸਪੇਸ਼ਨ ਹੋਊਗੀ ਉਨਾ ਹੀ ਜਿਹੜਾ ਵਧੀਆ ਹੋਊਗਾ। ਅਤੇ ਸਰੋਤਿਓ ਹੁਣ ਆਪਾਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਟਰੱਕਿੰਗ ਦੇ ਨਾਲ ਰਿਲੇਟਡ ਜਿਹੜੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਅਤੇ ਲੈਂਦੇ ਹਾਂ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ। ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਇੰਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 530-751-5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916-686-2664 916-686-2664। ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ,
यूरिन एनालिसिस, टीबी टेस्टिंग, प्रेगनेंसी टेस्टिंग, ईयर इरीगेशन, इनग्रोन टोनेल रिमूवल ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 Timberlake Way, Suite 400, Sacramento 9166888888। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸਰੋਤਿਓ, ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਸਾਰਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਅਗਰ ਟਰੱਕਿੰਗ ਇੰਡਸਟਰੀ ਵੱਲ ਜਾਈਏ ਤੇ ਕਹਿੰਦੇ ਪਏ ਜਿਹੜੇ ਟਰੱਕਰ ਕੰਪਨੀਜ਼ ਹੈਗੀਆਂ ਆ, ਹੁਣ ਇੰਨੇ ਜਿਹੜੀ ਰੂਲਸ ਵੀ ਕਾਫੀ ਚੇਂਜ ਹੋਏ ਹੈਗੇ ਆ ਪਿਛਲੇ ਸਾਲ, ਤੇ ਜਿਹੜਾ ਕਾਰਪੋਰੇਟ ਦੇ ਵਿੱਚ ਜਿਹੜਾ ਟੈਕਸ ਕੱਟ ਵੀ ਹੋਇਆ ਹੈਗਾ ਆ, 21% ਕਰ ਦਿੱਤਾ ਗਿਆ ਕਾਰਪੋਰੇਸ਼ਨ ਤੇ ਉਹ ਤੋਂ ਬਾਅਦ ਜਿਹੜਾ ਜੇ ਦੇਖਿਆ ਜਾਵੇ ਪਿਛਲੇ 2-3 ਮਹੀਨਿਆਂ ਦੇ ਵਿੱਚ ਜਿਹੜੇ ਰਾਊਟਸ ਹੈਗੇ ਆ ਉਹਨਾਂ ਦੇ ਰੇਟ ਵੀ ਬਹੁਤ ਜ਼ਿਆਦਾ ਵੱਧ ਗਏ ਆ ਤੇ ਡਰਾਈਵਰਸ ਦੀ ਜਿਹੜੀ ਆ ਸ਼ਾਰਟੇਜ ਬਹੁਤ ਹੈਗੀ ਆ। ਸੋ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਇਸ ਸਾਲ ਬਹੁਤ ਜ਼ਿਆਦਾ ਉਹ ਟਰਾਈ ਕਰ ਰਹੀਆਂ ਵੀ ਵੱਧ ਤੋਂ ਵੱਧ ਜਿਹੜੇ ਹੋਰ ਡਰਾਈਵਰ ਜਿਹੜੇ ਹਾਇਰ ਕੀਤੇ ਜਾਣ, ਕਿਉਂਕਿ ਡਰਾਈਵਰ ਲੱਭ ਨਹੀਂ ਰਹੇ ਹੈਗੇ। ਤੇ ਨਾਲ ਦੀ ਨਾਲ ਇਹ ਵੀ ਟਰਾਈ ਕਰ ਰਹੇ ਆ ਵੀ ਨਵਾਂ ਜਿਹੜਾ ਇਕਵਿਪਮੈਂਟ ਆ, ਨਵੇਂ ਟਰੈਕਟਰਸ ਆ ਜਾਂ ਟਰੱਕ ਹੈਗੇ ਆ, ਟ੍ਰੇਲਰਸ ਆ, ਉਹਨਾਂ ਨੂੰ ਵੀ ਜਿਹੜਾ ਬਾਈ ਕੀਤਾ ਜਾਵੇ। ਜਿਹੜੀਆਂ ਵੱਡੀਆਂ ਕੰਪਨੀਆਂ ਖਾਸ ਕਰਕੇ JB Hunt ਵਗੈਰਾ ਆ ਰਹੀਆਂ, ਉਹ ਕਹਿੰਦੇ ਪਈ 13% ਦੇ ਕਰੀਬ ਜਿਹੜਾ ਲੋਡ ਦੀ ਕਪੈਸਿਟੀ ਆ ਉਹ ਇਨਕਰੀਜ਼ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ। ਤੇ ਉਹਨਾਂ ਦਾ ਪਿਛਲੇ ਸਾਲ ਵੀ ਜਿਹੜਾ ਰੈਵਨਿਊ ਆ 16% ਇਨਕਰੀਜ਼ ਹੋਇਆ 2017 ਦੇ ਵਿੱਚ, ਜਿਹੜਾ ਕਿ $1.99 ਬਿਲੀਅਨ ਬਣਦਾ ਹੈਗਾ ਆ। ਤੇ ਇਸ ਸਾਲ ਵੀ ਉਹ ਕਹਿੰਦੇ ਵੀ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਮਾਹੌਲ ਆ ਉਹ ਵਧੀਆ ਚੱਲ ਰਿਹਾ ਹੈਗਾ ਤੇ ਜਿਹੜੇ ਡਰਾਈਵਰ ਦੀ ਸ਼ਾਰਟੇਜ ਆ, ਸੋ ਡਰਾਈਵਰਾਂ ਲਈ ਵੀ ਵਧੀਆ ਖਬਰ ਹੈਗੀ ਆ ਵੀ ਉਹਨਾਂ ਨੂੰ ਵੀ ਜ਼ਿਆਦਾ ਪੈਸੇ ਮਿਲਣਗੇ, ਥੋੜ੍ਹਾ ਕੰਪੀਟੀਸ਼ਨ ਹੋਊਗਾ ਤੇ ਡਰਾਈਵਰ ਦੀ ਜਿਹੜੀ ਪੇ ਆ ਉਹ ਇਨਕਰੀਜ਼ ਹੋਊਗੀ। ਤੇ ਜੇ ਅਗਲੀ ਖਬਰ ਵੱਲ ਜਾਈਏ ਤੇ ਜਿਹੜਾ ਇਲੈਕਟ੍ਰੋਨਿਕ ਟਰਾਂਸਪੋਰਟ ਆ, ਕਹਿੰਦੇ ਪਈ ਇਹ ਚੇਂਜ ਕਰ ਦੇਗਾ ਟਰੱਕਿੰਗ ਇੰਡਸਟਰੀ ਫॉर ਦ ਲੌਂਗ ਹਾਲ। ਇਹ ਆਪਾਂ ਕਾਫੀ ਲੰਮੇ ਸਮੇਂ ਤੋਂ ਜਿਹੜੀ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਆਏ ਆ ਪਿਛਲੇ ਕੁਝ ਕੁ ਮਹੀਨਿਆਂ ਤੋਂ, ਵੀ ਕੁਛ ਵੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਆਟੋਮੈਟਿਕ ਟਰੱਕਿੰਗ ਆ ਉਹ ਬਹੁਤ ਜਲਦੀ ਆ ਰਿਹਾ। ਕਹਿੰਦੇ ਐਜ਼ ਸੂਨ ਐਜ਼ ਵਿਦਿਨ 3 ਈਅਰ ਦੇ ਵਿੱਚ ਇਹਦਾ ਜਿਹੜਾ ਇਫੈਕਟ ਆ ਤੁਹਾਨੂੰ ਦਿਸਣਾ ਸ਼ੁਰੂ ਹੋ ਜਾਊਗਾ। ਟੈਸਲਾ ਨੇ ਕਿਸ ਤਰ੍ਹਾਂ ਜਿਹੜੇ ਟਰੱਕ ਬਣਾਏ ਹੈਗੇ ਜਿਹੜੇ 500 ਮੀਲ ਤੱਕ ਜਾ ਸਕਦੇ ਹੈਗੇ ਆ, ਇਹਦੇ ਤੇ ਇਕੱਲਾ ਟਰੱਕ ਡਰਾਈਵਰਾਂ ਤੇ ਨਹੀਂ ਅਸਰ ਪੈਣਾ ਹੈਗਾ, ਬਹੁਤ ਸਾਰੇ ਜਿਹੜੇ ਗੈਸ ਸਟੇਸ਼ਨਸ ਆ ਉਹਨਾਂ ਤੇ ਵੀ ਅਸਰ ਪੈਣਾ ਹੈਗਾ, ਕਿਉਂਕਿ ਜਿਹੜੀ ਗੈਸ ਦੀ ਖਪਤ ਵੀ ਆ ਉਹ ਜਿਹੜੀ ਘਟੂਗੀ। ਇਸ ਤਰ੍ਹਾਂ ਅਗਲੀ ਖਬਰ ਵੱਲ ਜਾਈਏ, ਇੱਕ ਜਾਰਜੀਆ ਦਾ ਟਰੱਕ ਡਰਾਈਵਰ ਜਿਸ ਦਾ ਨਾਂ ਔਰਲੈਂਡੋ ਵੀ ਲੁਕੇ ਕਰਕੇ ਦੱਸਿਆ ਜਾਂਦਾ ਆ, ਉਹਨੂੰ ਉੱਥੇ ਦੀ ਜੂਰੀ ਨੇ ਗਿਲਟੀ ਫਾਊਂਡ ਕੀਤਾ ਆ ਕਿ ਉਹ ਕ੍ਰੈਕ ਕੋਕੀਨ ਸਮੋਕ ਕਰਕੇ ਜਿਹੜਾ ਰੈੱਡ ਲਾਈਟ ਨੂੰ ਉਸਨੇ ਜਿਹੜਾ ਕ੍ਰਾਸ ਕਰ ਦਿੱਤਾ ਤੇ ਉਹ ਤੋਂ ਬਾਅਦ ਉਸਨੇ ਜਿਹੜਾ ਆ ਇੱਕ ਜਿਹੜਾ ਪੈਸੰਜਰ ਸੀ ਉੱਥੇ ਉਹਨੂੰ ਜਿਹੜਾ ਮਾਰ ਦਿੱਤਾ ਤੇ ਉਹਦੇ ਨਾਲ ਜਿਹੜੀ ਲੇਡੀ ਸੀਗੀ ਉਹ ਵੀ ਜਿੱਦਾਂ ਉਸਨੇ ਵੀ ਕ੍ਰੈਕ ਕੋਕੀਨ ਖਾਧੀ ਹੋਈ ਸੀ ਤੇ ਉਹਨੂੰ ਜਿਹੜੀ ਆ 14 ਸਾਲਾਂ ਦੀ ਸਜ਼ਾ ਹੋਈ ਹੈਗੀ ਆ। ਤੇ ਬੜੀ ਮਾੜੀ ਗੱਲ ਹੈਗੀ ਆ। ਦੇਖੋ ਵੀ ਟਰੱਕ ਚਲਾ ਰਿਹਾ ਸੀ ਜਿਹੜਾ ਕੋਕੇਨ ਖਾ ਕੇ ਤੇ ਨਾਲ ਫਿਰ ਬੰਦਾ ਮਾਰ ਦਿੱਤਾ ਰੈੱਡ ਲਾਈਟ ਕ੍ਰਾਸ ਕਰਕੇ। ਸੋ ਇਹਨੂੰ ਜਿਹੜੀ ਸਜ਼ਾ ਦਿੱਤੀ ਗਈ ਹੈਗੀ ਆ। ਜੇ ਅਗਲੀ ਖਬਰ ਵੱਲ ਜਾਈਏ, ਕਹਿੰਦੇ ਭਈ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਟ੍ਰੈਂਡ ਆ ਨਾ, ਇਹ 2018 ਦੇ ਵਿੱਚ ਤੁਹਾਨੂੰ ਵਾਚ ਕਰਨਾ ਪਏਗਾ। ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆ ਨਿਊ ਟੈਕਨੋਲੋਜੀ ਫਰੰਟੀਅਰ ਹੈਗੀ ਆ, ਜਿਹੜੇ ਕੰਪਨੀਜ਼ ਹੁਣ ਯੂਜ਼ ਕਰਨ ਜਾ ਰਹੀਆਂ ਹੈਗੀਆਂ ਆ। ਜਿਹੜੀ ਨਵੀਂ ਰਿਪੋਰਟ ਆਈ ਹੈਗੀ ਆ ਮਕਿੰਸੇ ਵੱਲੋਂ, ਅਲਫਾਬੈਟ ਇਨਵੈਸਟਡ ਕਹਿੰਦੇ ਰਫਲੀ $30 ਬਿਲੀਅਨ ਉਹਨੇ ਸਪੈਂਡ ਕੀਤਾ ਆ AI ਟੈਕਨੋਲੋਜੀ ਦੇ ਲਈ।
ਜਿਹੜੀ ਕਿ ਇਸੇ ਤਰ੍ਹਾਂ ਇੱਕ ਵਾਈਡੋ ਆ ਜਿਹੜੀ ਚਾਈਨੀਜ਼ ਇਕੁਇਵਲੈਂਟ ਆਫ ਅਲਫਾਬੈਟ ਹੈਗੀ ਆ, ਜਿਨ੍ਹਾਂ ਨੇ $20 ਬਿਲੀਅਨ ਸਪੈਂਡ ਕੀਤਾ ਆ। ਸੋ ਬਹੁਤੇ ਸਾਰੇ ਜਿਹੜੇ ਆ ਉਹ ਟਰੱਕਿੰਗ ਦੇ ਵਿੱਚ ਇਨਵੈਸਟ ਕਰਨ ਜਾ ਰਹੇ ਹੈਗੇ ਆ। ਤੇ ਕਹਿੰਦੇ ਵੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਲ ਬਿਕਮ ਏ ਪੋਲੀਟੀਕਲ ਟਾਕਿੰਗ ਪੁਆਇੰਟ। ਉਹਦਾ ਰੀਜ਼ਨ ਇਹ ਆ ਵੀ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਇਹ ਜਿਹੜੇ ਨਵੇਂ ਡਰਾਈਵਰਲੈਸ ਟਰੱਕਿੰਗ ਦਾ ਕੰਮ ਸ਼ੁਰੂ ਹੋਣ ਜਾ ਰਿਹਾ, ਆਲਰੇਡੀ ਚੱਲ ਵੀ ਰਿਹਾ, ਇੰਨੀ ਲਾਰਜ ਸਕੇਲ ਤੇ ਕਹਿੰਦੇ ਹੋਣਾ ਹੈਗਾ ਆ। ਤੇ ਗੋਲਡਮੈਨ ਸੈਕ ਜਿਹੜੀ ਹੈਗੀ ਕੰਪਨੀ ਆ, ਉਹਨਾਂ ਦੇ ਮੁਤਾਬਕ ਕਹਿੰਦੇ ਵੀ ਜਿਹੜੀਆਂ ਸੈਲਫ ਡਰਾਈਵਿੰਗ ਟਰੱਕਸ ਹੈਗੇ ਆ ਉਹ ਇੰਨਾ ਅਸਰ ਕਰਨਗੇ ਟਰੱਕ ਡਰਾਈਵਰਸ ਤੇ, ਜਿਹੜੀ 25,000 ਟਰੱਕਰਸ ਟੂ ਲੂਜ਼ ਦੇਅਰ ਜੌਬ ਈਚ ਮੰਥ, ਜਦੋਂ ਇਹ ਇੰਨਾ ਇਹਨਾਂ ਦਾ ਲਾਰਜ ਸਕੇਲ ਤੇ ਕੰਮ ਚੱਲ ਗਿਆ। ਸੋ ਆਪਾਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਾਂ, ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ 'ਚ ਡਿਟੇਲ 'ਚ ਆਪਾਂ ਕਿਸੇ ਸ਼ੋਅ ਦੇ ਵਿੱਚ ਵੀ ਜ਼ਰੂਰ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਆਉਣ ਵਾਲੇ ਕੁਝ ਕੁ ਸਾਲਾਂ 'ਚ, ਇਹ ਨਹੀਂ ਵੀ ਤੁਸੀਂ ਸੋਚੋ ਵੀ 10 ਸਾਲ 15 ਸਾਲ ਨਹੀਂ, ਇਹ 3-4 ਸਾਲ ਦੇ ਵਿੱਚ ਹੀ ਟਰੱਕਿੰਗ ਇੰਡਸਟਰੀ 'ਚ ਬਹੁਤ ਜ਼ਿਆਦਾ ਚੇਂਜ ਹੋਣ ਜਾ ਰਹੀ ਆ ਤੇ ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹ ਆਪਣੀਆਂ ਜੌਬਸ ਲੂਜ਼ ਕਰ ਜਾਣਗੇ। ਸੋ ਗਵਰਨਮੈਂਟ ਦੇ ਉੱਤੇ ਕਹਿੰਦੇ ਵੀ ਇਹ ਪੋਲੀਟੀਕਲ ਜਿਹੜਾ ਸਟੋਰਮ ਇਹ ਬਣੂਗਾ ਵੀ ਜਿਹੜੇ ਆਊਟ ਹੋਣਗੇ ਜੌਬਾਂ ਤੋਂ ਤੇ ਫਿਰ ਉਹ ਕਰਨਗੇ ਕੀ ਬੰਦੇ, ਉਹਨਾਂ ਨੂੰ ਟ੍ਰੇਨਿੰਗ ਕਰਨੀ ਚਾਹੀਦੀ ਆ ਕਿਸੇ ਹੋਰ ਫੀਲਡ ਦੇ ਵਿੱਚ, ਕਿਉਂਕਿ ਇੱਕ ਤਾਂ ਕਹਿੰਦੇ ਆ ਵੀ ਜਿਹੜੀ ਸੇਫਟੀ ਮੇਨ ਰੀਜ਼ਨ ਹੈਗਾ ਤੇ ਦੂਜਾ ਜਿਹੜਾ ਆ ਮਨੀ ਜਿਹੜਾ ਆ ਉਹ ਬਹੁਤ ਸੇਵ ਕਰਨਗੇ ਜਿਹੜੇ ਡਰਾਈਵਰਲੈਸ ਟਰੱਕ ਹੋਣਗੇ। ਤੇ ਇਹ ਪਹਿਲਾਂ ਵੀ ਜਿੱਦਾਂ ਇਸ਼ੂ ਚੱਲਿਆ ਸੀ, ਪਰ ਜਿਹੜੀਆਂ ਕਈ ਯੂਨੀਅਨਸ ਹੈਗੀਆਂ ਉਹਨਾਂ ਨੇ ਕੇਸ ਫਾਈਟ ਵੀ ਕੀਤਾ, ਪਰ ਤੁਹਾਨੂੰ ਪਤਾ ਹੀ ਆ ਵੀ ਜਦੋਂ ਫਿਰ ਆਟੋਮੈਟਿਕ ਕੰਮ ਚੱਲ ਪਿਆ ਸਾਰੀਆਂ ਕੰਪਨੀਆਂ ਦਾ ਤੇ ਫਿਰ ਉਹਨੂੰ ਫਾਈਟ ਕਰਨਾ ਬੜਾ ਔਖਾ ਆ। ਊਬਰ ਦੇ ਵਿੱਚ ਸਾਰਿਆਂ ਨੇ ਦੇਖ ਲਿਆ, ਕਹਿੰਦੇ ਪਰ ਜੇ ਊਬਰ ਤਾਂ ਟਰੱਕਿੰਗ ਦਾ ਉਹਨਾਂ ਨੇ ਮੁਕਾਬਲਾ ਕੀਤਾ ਆ ਗੋਲਡਮੈਨ ਸੈਕ ਨੇ, ਕਹਿੰਦੇ ਵੀ ਜੇ ਊਬਰ ਵੱਲ ਦੇਖਿਆ ਜਾਵੇ ਊਬਰ ਹਜੇ ਫਿਰ ਵੀ ਲੌਂਗ ਟਰਮ ਸਰਵਾਈਵ ਕਰ ਜਾਏਗੀ, ਕਿਉਂਕਿ ਜਿਹੜੀਆਂ ਕਹਿੰਦੇ ਸੈਲਫ ਡਰਾਈਵਿੰਗ ਕਾਰਸ ਆ ਉਹਨਾਂ ਨੂੰ ਹਜੇ ਫੁੱਲ ਫਲੈਜ ਚੱਲਣ ਲਈ ਕਾਫੀ ਟਾਈਮ ਲੱਗੇਗਾ, ਕਿਉਂਕਿ ਜਿਹੜੀਆਂ ਸੜਕਾਂ ਦੇ ਕਿਸੇ ਨੇ ਕ੍ਰਾਸ ਕਰਨਾ, ਕੋਈ ਆਲ ਆਫ ਸਡਨ ਕੋਈ ਐਨੀਮਲ ਜਾਂ ਕੁਛ ਵੀ ਰਸਤੇ ਦੇ ਵਿੱਚ ਆ ਗਿਆ, ਪਰ ਜਿਹੜੀਆਂ ਮੇਨ ਰੋਡਸ ਦੇ ਉੱਤੇ ਜਿਹੜੇ ਹਾਈਵੇਜ਼ ਦੇ ਉੱਤੇ ਟਰੱਕਾਂ ਨੇ ਜਾਣਾ ਹੈਗਾ ਆ ਉਹਨਾਂ ਨੂੰ ਜਿੱਦਾਂ ਚਲਾਉਣਾ ਜਿਹੜਾ ਬੜਾ ਈਜ਼ੀ ਹੋਊਗਾ ਦੂਜੀਆਂ ਕਾਰਾਂ ਦੇ ਮੁਕਾਬਲੇ। ਸੋ ਇਹ ਜਿਹੜਾ ਆ ਬਹੁਤ ਹੀ ਵੱਡਾ ਮੁੱਦਾ ਹੈਗਾ, ਖਾਸ ਕਰਕੇ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਦੇ ਲਈ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਹੈਗੇ ਆ ਉਹ ਟਰੱਕਿੰਗ ਇੰਡਸਟਰੀ ਜਾ ਰਹੇ ਆ। ਪਰ ਆਪਾਂ ਹੁਣ ਤੋਂ ਹੀ ਸਾਰਿਆਂ ਨੂੰ ਕਹਿੰਦੇ ਆ ਵੀ ਠੀਕ ਆ ਜਾਓ, ਪਰ ਨਾਲ ਦੀ ਨਾਲ ਹੁਣ ਸਾਈਡ ਤੇ ਕੁਛ ਨਾ ਕੁਛ ਤੁਹਾਨੂੰ ਜ਼ਰੂਰ ਦੂਸਰੀ ਚੀਜ਼, ਦੂਜਾ ਤੁਹਾਡਾ ਬਿਜ਼ਨਸ ਜਾਂ ਤੁਹਾਡੀ ਐਜੂਕੇਸ਼ਨ, ਕੁਛ ਨਾ ਕੁਛ ਜ਼ਰੂਰ ਹੋਣਾ ਚਾਹੀਦਾ। ਕਿਤੇ ਇੱਦਾਂ ਨਾ ਹੋਵੇ ਜਿਸ ਤਰ੍ਹਾਂ ਟੈਕਸੀ ਬਿਜ਼ਨਸ ਦੇ ਨਾਲ ਹੋਇਆ ਆ, ਵੀ ਕਿਸ ਤਰ੍ਹਾਂ ਨਿਊਯਾਰਕ ਦੇ ਵਿੱਚ ਜਿਹੜੀ 13 ਲੱਖ ਦੀ ਟੈਕਸੀ ਦੀ ਪਲੇਟ ਆ ਅੱਜ ਕੱਲ੍ਹ 2-2.5 ਲੱਖ ਤੇ ਆ ਗਈ ਆ, ਤੇ ਹੋਰ ਕਈ ਸ਼ਹਿਰਾਂ ਦੇ ਵਿੱਚ ਤਾਂ ਜ਼ੀਰੋ ਹੀ ਹੋ ਗਈ ਹੈਗੀ ਆ। ਸੋ ਇਸ ਇੰਡਸਟਰੀ ਦੇ ਉੱਤੇ ਬਹੁਤ ਵੱਡਾ ਜਿਹੜਾ ਕੰਮ ਹੋ ਰਿਹਾ ਹੈਗਾ ਆਟੋਮੈਟਿਕ ਟਰੱਕਿੰਗ ਦੇ ਉੱਤੇ। ਇਹਦੇ ਬਾਰੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜਾ ਡਿਟੇਲ ਦੇ ਵਿੱਚ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਾਂਗੇ, ਤਾਂ ਕਿ ਵੱਧ ਤੋਂ ਵੱਧ ਸ਼ੇਅਰ ਕਰ ਸਕਿਓ, ਤਾਂ ਕਿ ਤੁਸੀਂ ਸਾਰੇ ਜਾਣੇ ਪ੍ਰਪੇਅਰ ਹੋ ਸਕੋ ਵੀ ਇਹਨੂੰ ਤੁਸੀਂ ਕਿਸ ਤਰ੍ਹਾਂ ਇਹਦਾ ਆਲਟਰਨੇਟਿਵ ਕਰ ਸਕਦੇ ਆ, ਕਿਉਂਕਿ ਸਾਰਿਆਂ ਨੇ ਰੋਟੀ ਪਾਣੀ ਤਾਂ ਚਲਾਉਣਾ ਹੀ ਆ। ਸੋ ਇਹਦੇ ਨਾਲ ਹੀ ਸਰੋਤਿਓ ਸਾਡਾ ਸਮਾਂ ਹੋ ਗਿਆ ਸਮਾਪਤ, ਤੇ ਆਪਾਂ ਫੇਰ ਤੁਹਾਨੂੰ ਸੋਮਵਾਰ ਨੂੰ ਸਵੇਰੇ 8:30 ਵਜੇ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਵਾਂਗੇ। ਸੋ ਮੇਰੇ ਵੱਲੋਂ ਹਰਜੋਤ ਸਿੰਘ ਖਾਲਸਾ ਵੱਲੋਂ ਸਾਰਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।